अस्सलाम वालेकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਬਸਦੇ ਰਹੋ ਵੀ ਸਰਦੀ ਬੜੀ ਸ਼ਦੀਦ है बहुत ठंड है बारिश हो रही है 2 दिन 3 दिन हो गए ने और धुप तो बहुत दिन तो नहीं निकली है बस अंदर दुबक के बैठे हैं आज तो मैं अपने बैड ते ही नीचे रूम च बैठी हाँ वैसे मैं साडा रूम उपर है मेरा ते बच्चियां दा लेकिन नीचे जड़ा वे उत्थे मैं बैठी हाँ अज रजाई विच निੱघी हो के हिम्मत नहीं हो रही कि रजाई चों निकलीए ਤੇ ਬਹਿਰਹਾਲ ਕਾਫੀ ਦੇਰ ਹੋ ਰਹੀ ਸੀ ਮੈਂ ਕਿਹਾ ਵੀ ਹੁਣ ਤੇ ਥੋੜਾ ਜਿਹਾ ਮੈਂ ਕਰ ਲਵਾਂ ਖਿਤਾਬ ਤੇ ਚੰਦ ਘੰਟਿਆਂ ਬਾਅਦ ਤੇ ਅਸੀਂ ਫਿਰ ਵੀਡੀਓ ਅਪਲੋਡ ਕਰਨੀ ਤੇ ਉਸਮਾ ਨੇ ਕਮੈਂਟ ਕੀਤਾ ਕਿ ਬਹੁਤ ਅਸੀਂ ਅੱਛੇ ਬੱਚੇ ਹੁੰਦੇ ਸਾਂ ਅਸੀਂ ਕਦੀ ਫਰਮਾਇਸ਼ਾਂ ਨਹੀਂ ਕਰਦੇ ਹੁੰਦੇ ਸਾਂ ਆਪਣੇ ਮਾਪੇ ਕੋ ਭੇਜਾ ਅੱਜ ਕੱਲ ਦੇ ਬੱਚੇ ਕਿੰਨੀਆਂ ਵੀ ਖੁਆਇਸ਼ਾਂ ਪੂਰੀਆਂ ਕਰ ਦਵੋ ਤੇ ਉਹ ਬੱਚੇ ਜਿਹੜੇ ਨੇ ਫਿਰ ਮੰਗਦੇ ਨੇ ਉਹਨੂੰ ਅਹਿਮੀਅਤ ਨਹੀਂ ਦਿੰਦੇ ਤੇ ਵਾਕਈ ਗੱਲ ਠੀਕ ਕੀਤੀ ਉਸਮਾ ਤੁਸੀਂ ਤੇ ਸ਼ਬਨਮ ਹੁਸਨੈਨ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਨੀ ਆ ਬੜੇ ਦਿਨ ਤੋਂ ਗਾਇਬ ਸਨ ਮੈਂ ਕਿਹਾ ਪਤਾ ਨਹੀਂ ਕਿੱਥੇ ਚਲੀ ਗਈ ਮੈਨੂੰ ਮਸਾ ਮਸਾ ਦੇ ਵਿਊਅਰਸ ਮਿਲੇ ਨੇ ਉਹ ਸ਼ਬਨਮ ਕਿੱਥੇ ਗਾਇਬ ਹੋ ਗਈ ਤੇ ਬਹਰਹਾਲ ਸ਼ਬਨਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਮਜ਼ਾਕ ਨਾਲ ਮੈਂ ਗੱਲ ਕਹੀ ਸੀ ਲੇਕਿਨ ਮੈਨੂੰ ਇਹ ਪਰੇਸ਼ਾਨੀ ਹੋ ਜਾਂਦੀ ਹੈ ਕਿ ਅੱਲਾ ਕਰੇ ਸਭ ਦੀ ਤਬੀਅਤ ਠੀਕ ਹੋਵੇ ਕਿਉਂਕਿ ਇੱਕ ਰੈਗੂਲਰ ਅਗਰ ਦੇਖਣ ਵਾਲਾ ਫਿਰ ਨਹੀਂ ਆਉਂਦਾ ਨਾ ਕੁਛ ਦਿਨ ਤੇ ਫਿਰ ਇਹ ਜ਼ਰਾ ਤਬੀਅਤ ਵੱਲੋਂ ਹੋ ਜਾਂਦੀ ਹੈ ਪਰ ਅੱਜ ਉਹਨਾਂ ਨੇ ਮੈਸੇਜ ਕੀਤਾ ਕਿ ਮੇਰੇ ਖਾਨਦਾਨ 'ਚ ਫੈਮਿਲੀ 'ਚ ਸ਼ਾਦੀਆਂ ਸਨ 2-3 ਇਕੱਠੀਆਂ ਹੀ ਆ ਗਈਆਂ ਤੇ मैं बड़ा बिजी रही हाँ तो अज वेली हुई हाँ तो मैं देख रही हाँ तो बड़ा मज़ा आया उन्होंने ब्लॉग का तो उन्होंने यह भी किया कि वाकई मैं भी बड़ी विंडो शॉपिंग करनी होंगी हाँ मैं विंडो शॉपिंग करनी कभी कभी बच्चे मैं जबरदस्ती लैके जाते हैं कितने भी अज तुहाडा दिन है तुसीं शॉपिंग करो तो जो भी उन्होंने कहा जो फूड कोर्ट जरूर जानी है शॉपिंग कर जो जानी है ना इन्नी भुख लग जाती है कि बस वही फटाफट जाके फूड कोर्ट च वड़ जाते हैं ਤੇ ਇਹ ਤੇ ਗੱਲ ਹੈ ਜਦੋਂ ਤੁਸੀਂ ਬਾਹਰ ਨਿਕਲੋ ਭਾਵੇਂ ਘਰੋਂ ਕਿੰਨਾ ਖਾ ਪੀ ਕੇ ਨਿਕਲੋ ਜੇ ਬਾਹਰ ਜਾਂਦੇ ਹੋ ਘੁੰਮਦੇ ਹੋ ਫਿਰਦੇ ਹੋ ਤੁਹਾਨੂੰ ਭੁੱਖ ਲੱਗ ਜਾਂਦੀ ਹੈ ਤੇ ਇਹ ਤੇ ਵਾਕਈ ਹੈ ਕਿ ਜਦੋਂ ਬਾਹਰ ਨਿਕਲਦੇ ਤੇ ਜਦੋਂ ਦੇਖੋ ਹਾਲਸ ਜਿਹੜੇ ਮਾਲਸ ਨੇ ਔਰ ਜਿਹੜੀ ਵੀ ਖਾਣ ਪੀਣ ਦੀ ਅਸ਼ੀਆ ਕਾਫੀ ਉਹ ਜ਼ਿਆਦਾ ਹੁੰਦੀਆਂ ਨੇ ਔਰ ਸਾਡੇ ਖਾਣੇ ਵੀ ਬੜੇ ਅੱਛੇ ਅੱਛੇ ਨੇ ਤੇ ਵਾਕਈ ਦਿਲ ਕਰਦਾ ਵੇ ਕਿ ਅਸੀਂ ਖਾਈਏ ਸਮੋਸੇ ਹੋ ਗਏ ਉਹ ਸਮੋਸੇ ਵਾਲਾ ਡਾਕਟਰ ਜਿਹੜਾ ਵੇ ਵਿਚਾਰਾ ਪਰੇਸ਼ਾਨ ਹੋ ਗਿਆ ਪਰ ਲੋਕ ਕਹਿੰਦੇ ਨੇ ਅਸੀਂ ਸਮੋਸੇ ਨਹੀਂ ਛੱਡਣੇ ਬਈ ਤੂੰ ਜੋ ਮਰਜ਼ੀ ਕਰ ਲੈ ਜਿੰਨਾ ਮਰਜ਼ੀ ਜ਼ੋਰ ਲੈ ਲੈ ਸਮੋਸੇ ਕੌਣ ਛੱਡੇਗਾ ਬਈ ਤੇ ਉਸ ਤੋਂ ਬਾਅਦ ਫਿਰ ਜਲੇਬੀ ਸਮੋਸੇ ਆਪਣੇ ਰਵਾਇਤੀ ਚੀਜ਼ਾਂ ਦਾ ਖੈਰ ਬਹੁਤ ਪਕੌੜੇ ਹੋ ਗਏ ਇਹ ਚੀਜ਼ਾਂ ਚਨਾ ਚਾਟ ਇਹ ਤੇ ਹੁਣ ਅੱਜ ਕੱਲ੍ਹ ਤੇ ਹਰ ਚੀਜ਼ ਹੋਰ ਵੀ ਮਿਲ ਲੱਗ ਗਈ ਹੈ ਬਰਗਰ ਔਰ ਇਹ ਚੀਜ਼ਾਂ ਲੇਕਿਨ ਪਹਿਲੇ ਜਿਹੜੇ ਸਾਡੇ ਜ਼ਮਾਨੇ ਜਿਹੜੇ ਸਨ ਜਿਹੜੇ ਨਾਯਾਬ ਜ਼ਮਾਨੇ ਉਹਨਾਂ ਵਿੱਚ ਜ਼ਿਆਦਾਤਰ ਚਨਾ ਚਾਟ ਸਮੋਸਾ ਜਲੇਬੀ ਪਕੌੜਾ ਇਹ ਸਫੇ ਅਵਲ 'ਚ ਸੀ ਇਹ ਚੀਜ਼ਾਂ ਬੜੀ ਅਹਿਮੀਅਤ ਰੱਖਦੀਆਂ ਸਨ ਤੇ ਉਸ ਜ਼ਮਾਨੇ ਦੀ ਮੈਂ ਤੁਹਾਨੂੰ ਇੱਕ ਯਾਦ ਆਪਣੇ ਬਚਪਨ 'ਚ ਜਾਣੀ ਆ ਆਪਣੀ ਮੈਮੋਰੀਜ਼ ਤੁਹਾਡੇ ਨਾਲ ਸ਼ੇਅਰ ਕਰਨੀ ਆ ਕਿ ਮੇਰੀ ਖਾਲਾ ਰਹਿੰਦੇ ਹੁੰਦੇ ਸਨ ਟੰਡੋ ਜਾਮ हैदराबाद तो थोड़ा ਅੱਗੇ ਜਾ ਕੇ ਮਿਰਪੁਰ ਖਾਸ ਦੇ ਦਰਮਿਆਨ 'ਚ ਸਮਝ ਲਓ ਇੱਕ ਆਂਦਾ ਇਲਾਕਾ ਟੰਡੋ ਜਾਮ ਤੇ ਟੰਡੋ ਜਾਮ ਖਾਲਾ ਰਹਿੰਦੇ ਹੁੰਦੇ ਸਨ ਤੇ ਅਸੀਂ ਜਦੋਂ ਛੁੱਟੀਆਂ 'ਚ ਜਾਂਦੇ ਹੁੰਦੇ ਸਾਂ ਖਾਲਾ ਦੇ ਕੋਲ ਕਿਉਂਕਿ ਸਾਡੇ ਮੁਹੱਲੇ 'ਚ ਕੋਈ ਐਸੀ ਦੁਕਾਨ ਨਹੀਂ ਸੀ ਕਿ ਅਸੀਂ ਜਾ ਕੇ ਕੋਈ ਚਨਾ ਚਾਟ ਖਾਈਏ ਬਾਜ਼ਾਰ ਜਾਂਦੇ ਹੁੰਦੇ ਸਾਂ ਸਬਜ਼ੀ ਲਈ ਗੋਸ਼ਤ ਲਈ ਵਾਪਸ ਆ ਗਏ ਉਸ ਜ਼ਮਾਨੇ 'ਚ ਕੋਈ ਐਸੀ ਚੀਜ਼ਾਂ ਖਾਣ ਪੀਣ ਦੇ ਇਸ ਤਰ੍ਹਾਂ ਬੈਠ ਕੇ ਜਿਸ ਤਰ੍ਹਾਂ ਅੱਜ ਕੱਲ੍ਹ ਬੜੇ ਅੱਛੇ ਫੂਡ ਕੋਰਟ ਬਣੇ ਹੋਏ ਨੇ ਐਸੀ ਚੀਜ਼ ਕੋਈ ਨਹੀਂ ਸੀ ਹਾਲਾਂਕਿ ਜਦੋਂ ਅਸੀਂ ਜਾਣੇ ਸਾਂ ਉੱਥੇ ਤਾਂ ਖਾਲਾ ਫਿਰ ਉਹਨਾਂ ਦਿਨਾਂ 'ਚ ਫਿਰ ਮੈਂ ਹੈਦਰਾਬਾਦ ਹੀ ਰਹਿੰਦੀ ਸਾਂ ਉਦੋਂ ਤਾਂ ਮੈਂ ਛੋਟੀ ਸਾਂ ਮੇਰੀ ਸ਼ਾਦੀ ਨਹੀਂ ਹੋਈ ਸੀ ਖਾਲਾ ਦੇ ਨਾਲ ਫਿਰ ਅਸੀਂ ਹੈਦਰਾਬਾਦ ਆਉਣਾ ਰੇਸ਼ਮ ਗਲੀ ਕਹਿੰਦੇ ਨੇ ਰੇਸ਼ਮ ਬਾਜ਼ਾਰ ਵੀ ਕਹਿੰਦੇ ਨੇ ਉਹ ਰੇਸ਼ਮ ਗਲੀ ਬਹੁਤ ਮਸ਼ਹੂਰ ਬਾਜ਼ਾਰ ਹੈ ਬਹੁਤ ਬੜਾ ਬਾਜ਼ਾਰ ਚੱਲਦੇ ਜਾਓ ਚੱਲਦੇ ਜਾਓ ਚੱਲਦੇ ਜਾਓ ਤੁਹਾਡੀ ਹਿੰਮਤ ਮੁੱਕ ਜਾਏਗੀ ਤੁਹਾਡੀਆਂ ਲੱਤਾਂ ਥੱਕ ਜਾਣਗੀਆਂ ਬਾਜ਼ਾਰ ਨਹੀਂ ਮੁੱਕਣਾ ਉਹ ਰੇਸ਼ਮ ਗਲੀ ਅਸੀਂ ਜਾਂਦੇ ਹੁੰਦੇ ਸਾਂ ਖਾਲਾ ਨੇ ਕੋਈ ਵੀ ਸ਼ੈ ਲੈਣੀ ਅਸੀਂ ਵੀ ਫਿਰ ਜਾਣਾ ਤੇ ਕਹਿਣਾ ਵੀ ਚਲੋ ਬਾਜ਼ਾਰ ਖਾਲਾ ਦੇ ਨਾਲ ਟ੍ਰੇਨ ਤੇ ਬੈਠ ਕੇ ਅਸੀਂ ਆਣਾ ਉੱਥੇ ਉੱਥੇ ਫਿਰ ਇੱਕ ਚਨਾ ਚਾਟ ਦੀ ਦੁਕਾਨ ਸੀ ਓਏ ਹੋਏ ਸਾਡੇ ਵਾਸਤੇ ਤਾਂ ਐਸਾ ਸੀ ਕਿ ਪਤਾ ਨਹੀਂ ਕੀ ਸ਼ੈ ਵੇ ਹੈ ਅਸੀਂ ਪਤਾ ਨਹੀਂ ਕੋਈ ਲੰਡਨ ਪੈਰਿਸ ਤੋਂ ਵੀ ਘੱਟ ਉਸ ਜਗ੍ਹਾ ਨੂੰ ਨਹੀਂ ਸਮਝਦੇ ਸਾਂ ਤੇ ਉਹ ਫਿਰ ਖਾਲਾ ਦੇ ਨਾਲ ਬੈਠ ਕੇ ਨਾ 2 ਸਟੈਪ ਚੜ੍ਹ ਕੇ ਦੁਕਾਨ ਸੀ ਇੱਕ ਐਸਾ ਬੈਂਚ ਪਿਆ ਹੁੰਦਾ ਸੀ ਤੇ ਇੱਕ ਐਸਾ ਇਸ ਪਾਸੇ ਬੈਂਚ ਛੋਟਾ ਜਿਹਾ ਅੱਗੇ ਪਰਦਾ ਉਹਨੇ ਲਾਇਆ ਸੀ ਬਾਹਰ ਉਹਨੇ ਦਹੀਂ ਬੜੇ ਔਰ ਉਹ ਚੀਜ਼ਾਂ ਲਾਈਆਂ ਹੁੰਦੀਆਂ ਸਨ ਤੇ ਉਹ ਫਿਰ ਜਾ ਕੇ ਅਸੀਂ ਨਾ ਉਹ ਖਾਲਾ ਦੇ ਨਾਲ ਜਿੱਦਣ ਬਾਜ਼ਾਰ ਜਾਣਾ ਸ਼ਾਪਿੰਗ ਕਰਨੀ ਪਰ ਦਿਮਾਗ ਵਿੱਚ ਆਈ ਹੁੰਦਾ ਸੀ ਕਿ ਹੁਣ ਚਨਾ ਚਾਟ ਖਾਣਾ ਤੇ ਫਿਰ ਅਸੀਂ ਚਨਾ ਚਾਟ ਉਹ ਬੈਠ ਕੇ ਖਾਣੀ ਉੱਥੇ ਇੰਨਾ ਮਜ਼ਾ ਲੱਗਣਾ ਹਾਲਾਂਕਿ ਘਰ ਵੀ ਤੁਸੀਂ ਖਾਂਦੇ ਹੋ ਲੇਕਿਨ ਬਾਹਰ ਜਾ ਕੇ ਜਿਹੜੀ ਚੀਜ਼ ਖਾਣ ਦਾ ਮਜ਼ਾ ਆਉਂਦਾ ਹੈ ਨਾ ਉਹ ਵਾਕਈ ਸ਼ਬਨਮ ਤੇ ਮੈਂ ਹੀ ਜਾਣ ਸਕਦੇ ਹਾਂ ਮੇਰਾ ਖਿਆਲ ਹੈ ਉਸਮਾ ਵੀ ਕਦੀ ਖਾਂਦੇ ਹੀ ਹੋਣਗੇ ਤੇ ਇਸ ਤਰ੍ਹਾਂ ਫਿਰ ਉਹ ਖਾਣਾ ਤੇ ਖਾ ਕੇ ਇੱਕ ਪਲੇਟ ਖਾ ਕੇ ਖਾਲਾ ਮੇਰੇ ਅੱਲਾ ਜੰਨਤ ਨਸੀਬ ਕਰੇ ਬੜੇ
ਹਾਸੀ ਮਜ਼ਾਕ ਵਾਲੇ ਸਨ, ਬੜੇ ਤਬੀਅਤ ਉਹਨਾਂ ਦੀ ਅੱਛੀ ਸੀ। ਉਹਨਾਂ ਨੇ ਕਹਿਣਾ ਵੀ ਮੈਂ ਤੇ ਇੱਕ ਪਲੇਟ ਹੋਰ ਖਾਵਾਂਗੀ, ਜਿਹਨੇ ਖਾਣੀ ਹੈ ਖਾ ਲਵੇ, ਮੈਂ ਤੇ ਇੱਕ ਪਲੇਟ ਹੋਰ ਖਾਣੀ, ਮੈਂ ਤੇ ਅੰਨੀ ਚਨਾ ਚਾਟ ਖਾਣ ਵਾਸਤੇ ਇੰਨੀ ਦੂਰੋਂ ਟ੍ਰੇਨ ਤੇ ਬੈਠ ਕੇ। ਤੇ ਉਹ ਫਿਰ ਜਿਹੜੇ ਦੁਬਾਰਾ ਲੈਣਾ ਹੁੰਦਾ ਸੀ ਨਾ, ਉਹ ਫਿਰ ਦੂਸਰੀ ਪਲੇਟ ਵੀ ਲਈ ਜਾਂਦੀ ਸੀ। ਉਹ ਰੱਜ ਕੇ ਢਿੱਡ ਇਸ ਤਰ੍ਹਾਂ ਭਰ ਜਾਂਦਾ ਸੀ ਚਨਾ ਚਾਟ ਖਾ ਕੇ, ਉਸ ਦੇ ਬਗੈਰ, ਚਨਾ ਚਾਟ ਤੋਂ ਬਗੈਰ ਤੁਹਾਡੀ ਸ਼ਾਪਿੰਗ ਕੰਪਲੀਟ ਨਹੀਂ ਹੁੰਦੀ ਸੀ। ਇਸੀ ਤਰ੍ਹਾਂ ਜਦੋਂ ਮੈਂ ਆਪਣੇ ਅੱਬੂ ਦੇ ਨਾਲ ਜਾਂਦੀ ਹੁੰਦੀ ਸਾਂ ਸਦਰ ਜਾਣਾ, ਜਿੱਥੇ ਮੇਰੇ ਅੱਬੂ ਕੰਮ ਕਰਦੇ ਸਨ, ਮੈਂ ਕਈ ਦਫਾ ਤੁਹਾਨੂੰ ਦੱਸਿਆ। ਉਹ ਤੋਂ ਫਿਰ ਜਦੋਂ ਅੱਬੂ ਨੂੰ ਦੁਪਹਿਰ ਨੂੰ ਵਕਫਾ ਹੋਣਾ ਖਾਣੇ ਦਾ, ਜਾਂ ਫਿਰ ਜਦੋਂ ਤੁਸੀਂ ਸ਼ਾਮ ਨੂੰ ਵਾਪਸ ਆਉਣ ਲੱਗਣਾ, ਅੱਬੂ ਦੀ ਉਂਗਲ ਮੈਂ ਫੜੀ ਹੁੰਦੀ ਸੀ ਤੇ ਅੱਬੂ ਦੇ ਨਾਲ ਟੁਰਦੇ ਟੁਰਦੇ ਪੈਦਲ ਚੱਲਦੇ ਹੁੰਦੇ ਸਾਂ। ਸਾਡੇ ਕੋਲ ਗਾੜੀ ਗੂੜੀ ਕੋਈ ਨਹੀਂ ਸੀ, ਅਸੀਂ ਉਹ ਬੱਸ ਸਟਾਪ ਤੱਕ ਜਾਣਾ ਹੁੰਦਾ ਸੀ, ਮੈਂ ਤੇ ਅੱਬੂ ਨੇ। ਜਾਂ ਫਿਰ ਅਗਰ ਟ੍ਰੇਨ ਤੇ ਆਉਣਾ ਵੀ ਤਾਂ ਵੀ ਦੂਸਰੇ ਪਾਸੇ ਜਾਣਾ ਪੈਂਦਾ ਸੀ, ਇੱਕ ਬੱਸ ਬੈਠ ਕੇ ਸਟੇਸ਼ਨ ਉਤਰਦੇ ਸੌ ਕੈਂਟ, ਫਿਰ ਉੱਥੋਂ ਟ੍ਰੇਨ ਤੇ ਬੈਠਦੇ ਸੌ। ਅਗਰ ਤੁਸੀਂ ਵੈਨ ਤੇ ਆਉਣਾ ਹੁੰਦਾ ਸੀ ਤੇ ਫਿਰ ਤੁਸੀਂ ਦੂਸਰੇ ਪਾਸੇ ਐਂਪਰੈਸ ਮਾਰਕੀਟ ਵੱਲ ਚੱਲਦੇ ਸੋ। ਅੱਬੂ ਨੇ ਬਾਂਹ ਫੜ ਲੈਣੀ ਰਸ਼ ਵਿੱਚ ਕਿ ਕਿਤੇ ਮੈਂ ਗਵਾਚ ਨਾ ਜਾਵਾਂ, ਮੇਰੀ ਉਂਗਲ ਤੇ ਚੱਲਦੇ ਜਾਣਾ ਚੱਲਦੇ ਜਾਣਾ। ਉੱਥੇ ਇੱਕ ਫਰਜ਼ਦ ਅਲੀ ਕੁਲਫੀ ਵਾਲਾ ਬੜਾ ਮਸ਼ਹੂਰ ਸੀ, ਤੇ ਕੁਲਫੀ ਉਹ ਬਹੁਤ ਅੱਛੀ, ਉਹਨਾਂ ਦੀ ਕੁਲਫੀ ਔਰ ਆਈਸਕ੍ਰੀਮ, ਓਏ ਹੋਏ ਮੇਰਾ ਦਿਲ ਕਰਨਾ ਅੱਲਾ ਮੀਆਂ ਅੱਬੂ ਪੁੱਛ ਲੈਣ ਕਿਤੇ ਕਿ ਤੂੰ ਖਾਣੀ ਹੈ। ਤੇ ਉਹ ਫਿਰ ਇਤਫਾਕ ਐਸਾ ਹੁੰਦਾ ਸੀ ਕਿ ਅਸੀਂ ਚੱਲਦੇ ਜਾ ਰਹੇ ਹੁੰਦੇ ਸਾਂ, ਅੱਬੂ ਨੂੰ ਪਤਾ ਹੁੰਦਾ ਸੀ ਨਾ ਦੀਦੀ ਬੱਚੀ ਮੇਰੇ ਨਾਲ ਆਈ ਹੈ। ਤੇ ਅੱਬੂ ਨੇ ਫਿਰ ਮੁੜ ਕੇ ਉਹ ਜੋ ਦੁਕਾਨ ਕੋਲ ਆਣੀ ਨਾ, ਅੱਬੂ ਨੇ ਪੁੱਛਣਾ ਕਿ ਖਾਣੀ ਹੈ ਆਈਸਕ੍ਰੀਮ, ਕੁਲਫੀ ਖਾਣੀ ਹੈ ਸੀ, ਤੇ ਫਟਾਫਟ ਮੈਂ ਇਸ ਤਰ੍ਹਾਂ ਕਰਕੇ ਮੁੰਡੀ ਹਿਲਾ ਦੇਣੀ ਸੀ, ਅੱਬੂ ਜੀ ਖਾਣੀ ਹੈ। ਫਿਰ ਅੱਬੂ ਨੇ ਉਹ ਕੁਲਫੀ ਵਾਲੇ ਦੀ ਦੁਕਾਨ ਤੇ ਲੈ ਜਾਣਾ, ਉੱਥੇ ਬਿਠਾਣਾ, ਉਹ ਫਿਰ ਪਿਆਲੀਆਂ ਜਿਹੀਆਂ ਚ ਪਲੇਟਾਂ 'ਚ ਲਿਆ ਕੇ ਦੇਣੇ ਸਾਂ, ਉਹ ਕੁਲਫੀ ਖਾਣੀ। ਓਏ ਹੋਏ ਇੰਨਾ ਮਜ਼ਾ ਆਉਂਦਾ ਸੀ ਨਾ ਉਸ ਕੁਲਫੀ ਦਾ ਕਿ ਮੈਂ ਦੱਸ ਨਹੀਂ ਸਕਦੀ, ਕਿ ਉਹ ਜਦੋਂ ਜਾਣਾ ਨਾ ਉਹ ਕੁਲਫੀ ਜ਼ਰੂਰ ਖਾਣੀ। ਤੇ ਇਹ ਬਚਪਨ ਦੀ ਯਾਦਾਂ ਦੇ ਹਵਾਲੇ ਨਾਲ ਕੁਲਫੀ ਤੇ ਇਹ ਚਨਾ ਚਾਟ ਇਹ ਬੜੇ ਮਸ਼ਹੂਰ ਆਈਟਮ ਨੇ। ਪਰ ਸਾਡੇ ਇਲਾਕੇ 'ਚ ਕੋਈ ਇੱਕ ਦੁਕਾਨ ਐਸੀ ਨਹੀਂ ਸੀ ਸਾਡੇ ਬਾਜ਼ਾਰ ਵਿੱਚ, ਬਾਅਦ 'ਚ ਫਿਰ ਬਣੀਆਂ, ਲੇਕਿਨ ਜੋ ਬਹੁਤ ਜ਼ਿਆਦਾ ਛੋਟਾ ਦੌਰ ਸੀ ਜ਼ਿੰਦਗੀ ਦਾ, ਕਿ ਜਿਹੜਾ ਬਿਲਕੁਲ ਬਚਪਨ ਕਹਿੰਦੇ ਆ, ਉਦੋਂ ਜ਼ਰਾ ਕੋਈ ਦੁਕਾਨ ਨਹੀਂ ਸੀ। ਤੇ ਸ਼ਬਨਮ ਨੇ ਫਿਰ ਕਿਹਾ ਕਿ ਤੁਸੀਂ ਉਹ ਕਿੱਸਾ ਵੀ ਦੱਸਿਓ ਕਿ ਜਦੋਂ ਇੱਕ ਰੇਹੜੀ ਵਾਲਾ ਆਉਂਦਾ ਸੀ, ਰੰਗ ਬਰੰਗੀਆਂ ਗੋਲੀਆਂ ਤੇ ਸਿੰਗੜੀਆਂ ਪਈਆਂ ਹੁੰਦੀਆਂ ਸਨ, ਦਾਲ ਸਿਓ ਤੇ ਚੀਜ਼ਾਂ ਤੇ ਚੂਰਨ, ਤੇ ਕਿਸ ਤਰ੍ਹਾਂ ਦੀਵਾਨੇ ਹੁੰਦੇ ਸਾਂ ਅਸੀਂ। ਤੇ ਓਏ ਹੋਏ ਸ਼ਬਨਮ ਜੀ, ਅੱਜ ਸਮਝੋ ਤੁਹਾਡੀ ਫਰਮਾਇਸ਼ ਤੇ ਕਦੀ ਮੈਂ ਉਜ਼ਮਾ ਦੀ ਫਰਮਾਇਸ਼ ਤੇ ਕਾਲਾ ਜੋੜਾ ਪਾ ਲੈਣੀ ਆ, ਅੱਜ ਤੁਹਾਡੀ ਫਰਮਾਇਸ਼ ਪੂਰੀ ਕਰ ਰਹੀ ਹਾਂ। ਤੇ ਉਹ ਫਿਰ ਜੋ ਰੇਹੜੀ ਵਾਲਾ ਆਉਂਦਾ ਸੀ, ਸਾਰੇ ਬੱਚੇ ਰੰਗ ਬਰੰਗੀ ਗੋਲੀਆਂ, ਤੇ ਮੇਰਾ ਉਹਦੇ ਵਿੱਚੋਂ ਪਸੰਦੀਦਾ ਆਈਟਮ ਹੁੰਦਾ ਸੀ ਚੂਰਨ। ਬਈ ਚੂਰਨ ਮੈਂ ਜ਼ਰੂਰ ਲੈਣਾ, ਕਾਲੇ ਰੰਗ ਦਾ ਚੂਰਨ ਹੁੰਦਾ ਸੀ, ਕਾਲਾ ਪਤਾ ਨਹੀਂ ਕੀ ਪਾ ਕੇ ਬਣਾਇਆ ਹੁੰਦਾ ਸੀ ਉਹ। ਜਾਂ ਤੇ ਉਹ ਪੁੜੀ ਵਿੱਚ ਦੇ ਦਿੰਦੇ ਸਨ ਅੰਕਲ, ਤੇ ਜਾਂ ਫਿਰ ਛੋਟੀਆਂ ਛੋਟੀਆਂ ਸ਼ੀਸ਼ੇ ਦੀਆਂ ਛੋਟੀ ਛੋਟੀ ਸ਼ੀਸ਼ੀਆਂ ਹੁੰਦੀਆਂ ਸਨ, ਜਿਵੇਂ ਇੰਜੈਕਸ਼ਨ ਦੀ ਸ਼ੀਸ਼ੀ ਹੁੰਦੀ ਹੈ ਨਾ, ਇਸ ਤਰ੍ਹਾਂ ਦੀ, ਮਤਲਬ ਇੱਕ ਛੋਟੀ ਜਿਹੀ ਡੱਬੀ ਹੁੰਦੀ ਸੀ, ਉੱਤੇ ਰਬੜ ਦਾ ਐਸਾ ਕੈਪ ਜਿਹਾ ਲੱਗਿਆ ਹੁੰਦਾ ਸੀ। ਉਹ ਫਿਰ ਅਸੀਂ ਕੱਢ ਕੇ ਤਲੀ 'ਤੇ ਪਾ ਕੇ ਐਸਾ ਕਰਕੇ ਚੱਟਣਾ ਜਾਂ ਹੱਥ ਦੇ ਨਾਲ ਪੜਨਾ, ਨਹੀਂ ਤੇ ਉਹ ਲਾ ਕੇ ਨਾ ਉਹ ਜੀਭ ਦੇ ਨਾਲ ਉਹਨੂੰ ਚੱਟਣਾ। ਓਏ ਹੋਏ ਇੰਨਾ ਮਜ਼ਾ ਆਉਂਦਾ ਸੀ। ਪਰ ਅੱਬੂ ਤੋਂ ਚੋਰੀ ਖਾਣੇ ਹੁੰਦੇ ਸੀ ਚੂਰਨ। ਅੱਬੂ ਨੇ ਇੰਨਾ ਗੁੱਸੇ ਹੋਣਾ, ਮੈਂ ਤੇ ਮੇਰੀ ਕਜ਼ਨ ਨੇ ਖਾਣਾ, ਅੱਬੂ ਨੇ ਕਹਿਣਾ ਮਰ ਜਾਊਗੀਆਂ, ਤੁਹਾਡੀਆਂ ਆਂਦਰਾਂ ਕੱਟੀਆਂ ਜਾਣੀਆਂ ਨੇ, ਤੁਸੀਂ ਨਾ ਖਾਓ ਇਹ ਚੂਰਨ। ਪਰ ਉਹ ਜ਼ਿੰਦਗੀ ਦਾ ਦੌਰ ਐਸਾ ਹੁੰਦਾ ਕਿ ਕੋਈ ਨਾ ਬਿਮਾਰੀ ਦੀ ਫਿਕਰ ਹੁੰਦੀ ਹੈ ਤੁਹਾਨੂੰ, ਨਾ ਤੁਹਾਨੂੰ ਇਹ ਹੁੰਦਾ ਅਸੀਂ ਬਿਮਾਰ ਹੋ ਜਾਵਾਂਗੇ, ਅਸੀਂ ਮਰ ਜਾਵਾਂਗੇ। ਤਾਂ ਮਰ ਜਾਣ ਦਾ ਵੀ ਧਮਕੀ ਸਾਨੂੰ ਅੱਬੂ ਦੇ ਦਿੰਦੇ ਸੀ, ਤੁਸੀਂ ਮਰ ਜਾਓਗੀਆਂ ਖਾ ਕੇ। ਪਰ ਅਸੀਂ ਬੜੇ ਬਹਾਦਰ ਹੁੰਦੇ ਸਾਂ, ਉਹੀ ਇੰਨੇ ਬਹਾਦਰ ਕਿ ਅਸੀਂ ਮਰਨ ਤੋਂ ਵੀ ਨਹੀਂ ਡਰਦੇ ਸਾਂ। ਉਸ ਵੇਲੇ ਕੋਈ ਖੌਫ ਵੀ ਨਹੀਂ ਹੁੰਦਾ ਸੀ। ਹੁਣ ਤਾਂ ਥੋੜ੍ਹੀ ਜਿਹੀ ਕੁਝ ਖਾ ਲਓ, ਹਾਏ ਇਹ ਬਲੱਡ ਪ੍ਰੈਸ਼ਰ ਹਾਈ ਹੋ ਜਾਏਗਾ, ਹਾਏ ਇਹ ਵਜ਼ਨ ਵੱਧ ਜਾਏਗਾ, ਓਏ ਹੋਏ ਗੋਡੇ 'ਚ ਪੀੜ ਹੋ ਜਾਣੀ ਹੈ। ਹੁਣ ਇੰਨੇ ਮਸਲੇ ਮਸਾਇਲ ਹੋ ਗਏ ਨੇ ਸਾਡੇ ਨਾਲ। ਹੁਣ ਠੰਡੀ ਚੀਜ਼ ਹੀ ਸੋਚ ਰਹੇ ਹਾਂ ਤੇ ਬਾਅਦ ਦਫਾ ਨਹੀਂ ਖਾ ਸਕਦੇ ਠੰਡੇ ਮੌਸਮ ਦੀ ਵਜ੍ਹਾ ਦੇ ਨਾਲ, ਕਿ ਵੀ ਖਾਂਸੀ ਬਹੁਤ ਸ਼ਦੀਦ ਹੋ ਜਾਂਦੀ। ਲੇਕਿਨ ਉਹ ਜ਼ਮਾਨੇ ਕਿੰਨੇ ਪਿਆਰੇ ਜ਼ਮਾਨੇ ਸਨ ਬਚਪਨ ਦੇ, ਜਦੋਂ ਅਸੀਂ ਕੋਈ ਸ਼ੈ ਐਸੀ ਨਹੀਂ ਸੀ ਜਿਹੜੀ ਅਸੀਂ ਛੱਡਦੇ ਹੋਈਏ। ਗੰਦੀ ਚੀਜ਼ ਸਮਝੋ, ਗੰਦੀਆਂ ਹੀ ਹੁੰਦੀਆਂ ਨੇ। ਚੂਰਨ ਖਾ ਲਏ ਤੇ ਇਹ ਖਾ ਲਏ ਤੇ ਉਹ ਖਾ ਲਏ, ਇਮਲੀਆਂ ਖਾ ਲਈਆਂ ਤੇ ਕੈਰੀਆਂ ਖਾ ਲਈਆਂ। ਪਰ ਇਹ ਵੇਖ ਦੇਖੋ ਕਿੰਨੇ ਅਸੀਂ ਠੀਕ ਰਹਿੰਦੇ ਸਾਂ, ਕਦੀ ਸਾਨੂੰ ਬਿਮਾਰੀ ਨਹੀਂ ਹੁੰਦੀ ਸੀ, ਜਾਂ ਹੁੰਨੇ ਵੀ ਸਾਂ ਤੇ ਜਲਦੀ ਜਲਦੀ ਠੀਕ ਹੋ ਜਾਂਦੇ ਸਾਂ। ਪਰ ਇਹ ਵੇਖੋ ਖਾਣੇ ਅਸੀਂ ਜ਼ਰੂਰ ਹੁੰਦੇ ਸਨ। ਕਿਤੇ ਜਾ ਕੇ ਬੇਰ ਤੋੜ ਕੇ ਖਾਣੇ, ਬੇਰੀਆਂ ਤੋਂ ਬੇਰ ਤੋੜਨੇ। ਉੱਧਰ ਮੈਂ ਗਈ ਜਿਸ ਦਿਨ ਪਰਸੋਂ ਗਈ ਨੂਰ ਫਾਤਮਾ ਦੇ ਨਾਲ ਮੈਂ ਇੱਕ ਸਟੋਰ 'ਤੇ, ਉੱਥੇ ਬੇਰ ਵੀ ਮੈਂ ਦੇਖੇ। ਇੰਨਾ ਹੋਇਆ ਕਿ ਅਸੀਂ ਪੱਥਰ ਮਾਰ ਮਾਰ ਕੇ, ਰੋੜੇ ਮਾਰ ਮਾਰ ਕੇ ਬੇਰ ਤੋੜਨੇ।
ਉਹ ਬੇਰ ਫਿਰ ਥੱਲੇ ਡਿੱਗਣੇ ਤੋਂ ਬਾਅਦ ਪੱਥਰ ਆ ਕੇ ਵੱਜ ਵੀ ਜਾਂਦਾ ਹੁੰਦਾ ਸੀ। ਤੇ ਉਹ ਫਿਰ ਅਸੀਂ ਬੇਰ ਚੁੱਕ ਕੇ ਖਾਣੇ, ਕੋਈ ਧੋਣ ਦਾ ਤਸੱਵੁਰ ਨਹੀਂ ਹੁੰਦਾ ਸੀ। ਜਿਹੜਾ ਬੇਰ ਥੱਲੇ ਡਿੱਗਿਆ ਉਹ ਚੁੱਕ ਕੇ ਐਸਾ ਕਰਕੇ ਕਮੀਜ਼ ਨਾਲ ਸਾਫ਼ ਕਰਨਾ ਤੇ ਖਾ ਲੈਣਾ, ਚਲੋ ਜੀ ਅੱਲਾ ਅੱਲਾ ਖੈਰ ਸੱਲਾ। ਤੇ ਉਸ ਤੋਂ ਬਾਅਦ ਫਿਰ ਕੈਰੀਆਂ ਦੇ ਸੀਜ਼ਨ 'ਚ ਕੈਰੀਆਂ ਬੜੇ ਖਾਂਦੇ ਸਾਂ। ਇੱਕ ਸਾਡੇ ਸਕੂਲ ਦੇ ਕੋਲ ਇਮਲੀ ਦਾ ਬੂਟਾ ਸੀ, ਉਹ ਇਮਲੀ ਵੀ ਅਸੀਂ ਤੋੜ ਕੇ ਕਟਾਰਾ ਉਹਨੂੰ ਕਹਿੰਦੇ, ਇਮਲੀ ਕੇ ਕਟਾਰੇ। ਤੇ ਉਹ ਕਟਾਰੇ ਬਈ ਅਸੀਂ ਖਾਂਦੇ ਹੁੰਦੇ ਸਾਂ। ਸਾਡੀ ਸਹੇਲੀਆਂ ਸਨ ਨਾਲ ਉਹੀ ਕਹਿੰਦੇ ਸੀ ਕਟਾਰੇ। ਹੁਣ ਪਤਾ ਨਹੀਂ ਕੀ ਲਫ਼ਜ਼ ਵਾਕਈ ਇਹ ਲਫ਼ਜ਼ ਹੈਗਾ ਵੀ ਹੈ ਕਿ ਨਹੀਂ, ਕਿ ਮੈਂ ਐਰਾ ਸਮਝਿਓ ਆਪਣੇ ਕੋਲੋਂ ਬਣਾ ਲਿਆ। ਮੇਰੇ ਦੋਸਤਾਂ ਕਹਿੰਦੀਆਂ ਸੀ ਕਟਾਰੇ। ਤੇ ਅਸੀਂ ਇਮਲੀ ਕੇ ਕਟਾਰੇ ਬੜੇ ਖਾਧੇ ਹੁੰਦੇ ਨੇ। ਖਾਸਾ ਇਮਲੀ ਬਹੁਤ ਖਾਧੀ ਏ, ਕੈਰੀਆਂ ਬੜੀਆਂ ਖਾਧੀਆਂ ਨੇ, ਤੇ ਬੇਰ ਵੀ ਤੋੜ ਕੇ ਖਾਧੇ ਨੇ, ਚੂਰਨ ਵੀ ਖਾਧੇ ਅਸੀਂ, ਤੇ ਅਸੀਂ ਚਨਾ ਚਾਟ ਵੀ ਖਾਧੀ, ਅਸੀਂ ਕੁਲਫੀਆਂ ਵੀ ਖਾਧੀਆਂ। ਬਚਪਨ ਦੀਆਂ ਇੰਨੀਆਂ ਯਾਦਾਂ ਨੇ ਕਿ ਤੁਸੀਂ ਬੇਸ਼ੁਮਾਰ ਛੋਟੀਆਂ-ਮੋਟੀਆਂ ਚੀਜ਼ਾਂ ਜਿਹੜੀਆਂ ਖਾਂਦੇ ਰਹਿੰਦੇ ਹੋ, ਤੁਹਾਨੂੰ ਭੁੱਲਦੀਆਂ ਨਹੀਂ। ਇੱਕ ਚੀਜ਼ ਆਉਂਦੀ ਸੀ, ਉਹ ਸ਼ਾਇਦ ਉਹਨੂੰ ਮੈਨੂੰ ਉਹਦਾ ਨਾਂ ਨਹੀਂ ਪਤਾ ਸੀ, ਕਿਸੇ ਟਾਫੀ ਭਾਈ ਟਾਫੀ ਵਾਲਾ ਆ ਕੇ ਆਵੇ। ਉਹ ਇੱਕ ਬਾਂਸ ਦੇ ਉੱਪਰ ਜਿਹੜਾ ਨਾ ਇੱਕ ਅਸੀਂ ਗੋਲ ਜਿਹਾ ਚਿੰਗਮ ਟਾਈਪ, ਇੱਕ ਰਬੜ ਟਾਈਪ ਚੀਜ਼ ਉਹਨੇ ਲਪੇਟੀ ਹੁੰਦੀ ਸੀ, ਟਾਫੀ ਜਿਹੀ ਰੰਗ ਬਿਰੰਗੀ ਜਿਹੀ। ਉਹ ਫਿਰ ਅਸੀਂ ਬੜੇ ਸ਼ੌਕ ਨਾਲ ਖਾਂਦੇ ਸਾਂ। ਮੈਨੂੰ ਹੁਣ ਉਹਦਾ ਨਾਂ ਨਹੀਂ ਯਾਦ ਰਿਹਾ। ਅਗਰ ਤੁਹਾਨੂੰ ਕਿਸੇ ਨੂੰ ਨਾਂ ਉਹਦਾ ਯਾਦ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਤੇ ਉਹ ਫਿਰ ਉਹ ਕਦੀ ਫੁੱਲ ਬਣਵਾਉਂਦੇ ਸਾਂ ਅਸਾਂ, ਉਹਨੇ ਇੱਕ ਡੰਡੀ ਦੇ ਨਾਲ ਐਸਾ ਕਰਕੇ ਉਹਨੂੰ ਖਿੱਚੀ ਜਾਣਾ ਤੇ ਫੁੱਲ ਬਣਾ ਕੇ ਦੇ ਦੇਣਾ। ਕਦੀ ਪੱਖਾ ਬਣਵਾਉਣਾ, ਔਰ ਸਭ ਤੋਂ ਮਸ਼ਹੂਰ ਆਈਟਮ ਉਹਦਾ ਸੀ ਹੁੱਕਾ। ਉਹਨੇ ਬਣਾ ਕੇ ਹੁੱਕਾ ਚਿਲਮ ਬਣਾ ਕੇ ਐਸਾ ਕਰਕੇ ਦੇਣੀ, ਤੇ ਅਸੀਂ ਵਾਰ-ਵਾਰ ਹੁੱਕਾ ਪੀਣਾ ਐਸਾ ਕਰਕੇ ਨਾ, ਐਸਾ ਕਰਕੇ, ਤੇ ਐਸਾ ਕਰਕੇ ਵੀ ਹੁੱਕਾ ਬਣਵਾ ਲਿਆ, ਅਸੀਂ ਹੁੱਕਾ ਪੀ ਰਹੇ ਹਾਂ। ਫੁੱਲ ਬਣਵਾ ਲੈਂਦੇ ਸਾਂ, ਤੇ ਫੁੱਲ ਦੇ ਅਸੀਂ ਬੜੇ ਸ਼ੌਕੀਨ ਹੁੰਦੇ ਸਾਂ, ਤੇ ਫੁੱਲ ਦਿਖਾਣੇ ਇੱਕ ਦੂਸਰੇ ਪਹਿਲੇ ਤੇ 5 ਮਿੰਟ ਅਸੀਂ ਬਣਵਾ ਕੇ ਇੱਕ ਦੂਸਰੇ ਨੂੰ ਦਿਖਾਉਂਦੇ ਰਹਿੰਦੇ ਸਾਂ ਉਹ ਚੀਜ਼ਾਂ, ਕਿ ਮੈਂ ਇਹ ਬਣਵਾਇਆ। ਉਹ ਦੂਸਰੀ ਨੇ ਆਪਣੀ ਚੀਜ਼ ਦਿਖਾਣੀ, ਅਸੀਂ ਬੜੇ ਖੁਸ਼, ਕਿੰਨੀ ਦੇਰ ਤੱਕ ਉਹਨੂੰ ਖਾਣ ਨੂੰ ਹੀ ਦਿਲ ਨਹੀਂ ਕਰਦਾ ਸੀ। ਫਿਰ ਆਖਰ ਅਸੀਂ ਹੱਥਾਂ ਨੂੰ ਚਿਪਕਦੀ ਸੀ, ਚਲੋ ਵੀ ਖਾ ਲਵੋ ਹੁਣ, ਤੇ ਫਿਰ ਖਾ ਲੈਣਾ। ਉਹ ਬੜਾ ਅੱਛਾ ਆਈਟਮ ਹੁੰਦਾ ਸੀ। ਜਿੱਦਣ ਵੀ ਉਹ ਗਲੀ 'ਚ ਉਹਨਾਂ ਆਉਣਾ ਨਾ ਅੰਕਲ ਨੇ, ਉਹ ਫਿਰ ਅਸੀਂ ਬਸ ਉਹ ਜ਼ਰੂਰ ਲੈਣੇ ਹੁੰਦੇ ਸਾਂ, ਪਰ ਉਹਦਾ ਨਾਮ ਮੈਂ ਭੁੱਲ ਗਿਆ। ਇੱਕ ਹੁੰਦੇ ਸਨ ਗੁੱਡੀ ਦੇ ਵਾਲ। ਗੁੱਡੀ ਦੇ ਵਾਲ ਜਿਹੜੇ ਅਸੀਂ ਖਾਂਦੇ ਹੁੰਦੇ ਸਨ, ਉਹ ਹੋਏ ਬੜੇ ਜ਼ਬਰਦਸਤ। ਉਹ ਐਸਾ ਰੂਹ ਦੇ ਚੀਨੀ ਦੇ, ਅਕਸਰ ਚੀਨੀ ਵੀ ਲੈ ਕੇ ਬਣਾ ਦਿੰਦੇ ਹੁੰਦੇ ਸਨ ਤੁਹਾਨੂੰ, ਤੇ ਉਹ ਵੀ ਅਸੀਂ ਬੜੇ ਸ਼ੌਕ ਦੇ ਨਾਲ ਖਾਂਦੇ ਹੁੰਦੇ ਸਨ। ਸਾਡੇ ਬਚਪਨ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਸਨ। ਪੈਕਿੰਗ ਵਾਲੇ ਜਿਹੜੇ ਅੱਜ ਚਿਪਸ ਆ ਗਏ ਨੇ, ਔਰ ਤੁਸੀਂ ਦੇਖੋ ਕਿੰਨੇ ਬੱਚਿਆਂ ਦੀ ਚੀਜ਼ਾਂ, ਬਿਸਕਿਟਸ, ਔਰ ਪਤਾ ਨਹੀਂ ਕੇਕ ਰੈਡੀਮੇਡ, ਬਹੁਤ ਸਾਰੀਆਂ ਚੀਜ਼ਾਂ ਨੇ। ਪਰ ਸਾਡੇ ਜ਼ਮਾਨੇ ਦੀ ਜਿਹੜੇ ਬਚਪਨ ਦੀਆਂ ਸਮਾਨ ਸੀ, ਉਹ ਬਿਲਕੁਲ ਯਕਸਰ ਮੁਖਤਲਿਫ ਸੀ। ਇਹ ਚੀਜ਼ਾਂ ਹੈ ਹੀ ਨਹੀਂ ਸਨ। ਬਹਿਰਹਾਲ ਐਵੇਂ ਕਿ ਚਲੋ ਸਾਡਾ ਬਚਪਨ ਵੀ ਲੰਘ ਗਿਆ, ਤੇ ਸਾਡੇ ਬੱਚਿਆਂ ਦਾ ਵੀ ਹੁਣ ਲੰਘ ਰਿਹਾ ਵੀ, ਉਹ ਵੀ ਅੱਛੀਆਂ ਚੀਜ਼ਾਂ ਖਾ ਰਹੇ ਨੇ, ਤੇ ਉਹਨਾਂ ਨੂੰ ਅੱਲਾਹ ਤਾਲਾ ਨੇ ਅੱਛੀਆਂ ਚੀਜ਼ਾਂ ਦਿੱਤੀਆਂ ਨੇ। ਕਮਰੇ ਮੇਰੇ 'ਚ ਸਾਰਾ ਖਿਲਾਰਾ ਪਿਆ ਵੇ, ਜਾਂ ਇੱਥੇ ਹੀ ਸੀ ਹੁਣੇ, ਤੇ ਹੁਣੇ ਗਿਆ ਵੇ, ਤੇ ਸਾਰੇ ਦੇ ਚੀਜ਼ਾਂ ਖਿਲਰੀਆਂ ਪਈਆਂ ਨੇ। ਪਰ ਮੈਂ ਕਿਹਾ ਮੈਂ ਜਲਦੀ ਦੇ ਨਾਲ ਕਰ ਲਵਾਂ, ਨਾਗਾ ਹੋ ਗਿਆ ਤਾਂ ਵੀ ਬੜਾ ਮਸਲਾ ਹੋ ਜਾਏਗਾ। ਤੇ ਫਿਰ ਐਵੇਂ ਕਿ ਫਿਰ ਇਨਸ਼ਾਅੱਲਾ ਅਸੀਂ ਮਿਲਾਂਗੇ। ਅੱਜ ਮੈਂ ਕਮੈਂਟ ਪੜ੍ਹਿਆ ਨਾ ਸ਼ਬਨਮ ਦਾ, ਤੇ ਮੈਨੂੰ ਬੜੀ ਖੁਸ਼ੀ ਹੋਈ, ਤੇ ਮੈਂ ਉਹਨਾਂ ਦਾ ਦਿਲੀ ਸ਼ੁਕਰੀਆ ਅਦਾ ਕਰ ਰਹੀ ਹਾਂ ਕਿ ਜਿਵੇਂ ਹੀ ਉਹ ਫਾਰਗ ਹੋ, ਜਹਾਂ ਵੀ ਗਿਆ ਲੌਟ ਕਰ ਮੇਰੇ ਪਾਸ ਆਇਆ। ਇਹੀ ਬਾਤ ਅੱਛੀ ਹੈ ਮੇਰੇ ਹਰਜਾਈ ਕੀ, ਕਿ ਸ਼ਬਨਮ ਜੀ ਤੁਸੀਂ ਤਾਂ ਗਏ ਪਰ ਤੁਸੀਂ ਫਿਰ ਆ ਗਏ, ਤੇ ਮੈਨੂੰ ਬੜੀ ਖੁਸ਼ੀ ਹੋਈ। ਤੇ ਸ਼ੇਰ ਦੀ ਤੇ ਵੈਸੇ ਲੱਤ ਤੋੜੀ ਹੈ, ਮੈਨੂੰ ਯਾਦ ਨਹੀਂ ਸੀ, ਐਵੇਂ ਮੈਂ ਬਸ ਨਾ ਐਵੇਂ ਪਾਖੀ ਮਾਰ ਦਿੱਤੀ ਇੱਕ। ਤੇ ਫਿਰ ਅਸੀਂ ਇੱਕ ਇਨਸ਼ਾਅੱਲਾ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ ਆ ਜਾਵਾਂਗੇ। ਬਚਪਨ ਦੀਆਂ ਗੱਲਾਂ ਤੇ ਨਾ ਕਦੀ ਤੁਸੀਂ ਭੁੱਲ ਸਕਦੇ ਹੋ, ਨਾ ਕਦੀ ਜਿੰਨੀਆਂ ਮਰਜ਼ੀ ਕਰੋ ਉਹ ਮੁੱਕ ਸਕਦੀਆਂ ਨੇ, ਉਹ ਚੱਲਦੀਆਂ ਰਹਿਣਗੀਆਂ ਸਾਡੇ ਜ਼ਿਹਨ ਵਿੱਚ। ਅੱਜ ਇਹਨਾਂ ਦੇ ਕਮੈਂਟ ਦੇ ਹਵਾਲੇ ਦੇ ਨਾਲ ਫਿਰ ਮੈਂ ਅੱਜ ਉਹਨਾਂ ਨੂੰ ਲਿਖਿਆ ਵੀ ਫਿਰ ਉੱਥੋਂ, ਕਿ ਸ਼ਬਨਮ ਮੈਂ ਕਿਸੇ ਦਿਨ ਇਸ 'ਤੇ ਬਾਤ ਕਰੂੰਗੀ, ਕਿ ਇਨਸ਼ਾਅੱਲਾ ਬਚਪਨ ਦੀ ਯਾਦਾਂ ਦੇ ਹਵਾਲੇ ਦੇ ਨਾਲ, ਕਿ ਅਸੀਂ ਵੀ ਖਾਂਦੇ ਹੁੰਦੇ ਸਭ ਬਹੁਤ ਘੱਟ। ਸਾਡੇ ਇਲਾਕੇ 'ਚ ਮੈਂ ਖਾਸੀ ਬੜੀ ਹੋ ਗਈ ਸਾਂ ਜਦੋਂ ਇੱਕ ਨਾ ਇੱਕ ਆਈਸਕ੍ਰੀਮ ਦੀ ਦੁਕਾਨ ਖੁੱਲ੍ਹੀ, ਮੈਂ ਤੁਹਾਨੂੰ ਦੱਸਾਂ ਮੈਨੂੰ ਯਾਦ ਆ ਗਿਆ। ਤੇ ਉਹ ਅੱਲਾ ਇੰਨਾ ਧੁੰਮ ਮੱਚ ਗਈ ਸੀ, ਕੋਈ ਆਈਸਕ੍ਰੀਮ ਦੀ ਦੁਕਾਨ ਖੁੱਲ੍ਹ ਗਈ ਹੈ। ਅੱਛਾ ਜੀ, ਉੱਥੇ ਜਾ ਕੇ ਬੈਠੋ, ਬੈਂਚ ਰੱਖੇ ਸਨ, ਤੇ ਉੱਥੇ ਬੈਠ ਕੇ ਤੁਸੀਂ ਉਹ ਦਿੰਦੇ ਸਨ ਤੁਹਾਨੂੰ ਪਾ ਕੇ ਕੱਪ ਵਿੱਚ, ਤੁਸੀਂ ਖਾਂਦੇ ਸੋ। ਓਏ ਅੱਲਾ, ਐਸਾ ਲੋਕ ਪਾਗਲ ਹੋ ਗਏ ਸਨ। ਅਸੀਂ ਵੀ ਈਦੀ ਜਮ੍ਹਾਂ ਕੀਤੀ, ਵੈਸੇ ਅਸੀਂ ਆਉਂਦੇ ਜਾਂਦੇ ਦੇਖਦੇ ਸਾਂ, ਪਰ ਸਾਡੇ ਕੋਲ ਪੈਸੇ ਨਹੀਂ ਹੁੰਦੇ ਸਨ ਕਿ ਅਸੀਂ ਉੱਥੇ ਬੈਠ ਕੇ ਖਾਈਏ। ਫਿਰ ਜੋ ਈਦ ਆਈ ਨਾ, ਅਸੀਂ ਸਾਰੇ ਕਜ਼ਨ ਨੇ ਪੈਸੇ ਜਮ੍ਹਾਂ ਕੀਤੇ ਸਾਰਿਆਂ ਨੇ, ਤੇ ਫਿਰ ਅਸੀਂ ਸ਼ਾਮ ਨੂੰ ਗਏ, ਔਰ ਉੱਥੇ ਬੈਠ ਕੇ ਅਸੀਂ ਬੈਂਚਾਂ ਦੇ ਉੱਪਰ ਆਈਸਕ੍ਰੀਮ ਖਾਧੀ। ਐਵੇਂ ਹੀ ਸਾਦੇ ਜਿਹੇ ਬੈਂਚ ਤੇ ਸਾਦੀ ਜਿਹੀ ਦੁਕਾਨ, ਪਰ ਉਹ ਬਈ ਉਸ ਜ਼ਮਾਨੇ 'ਚ ਵੀ ਬੜੀ VIP ਵੈਰਾਈਟੀ ਹੁੰਦੀ ਸੀ, ਕਿ ਉੱਥੇ ਬੈਠ ਕੇ ਤੁਸੀਂ ਆਈਸਕ੍ਰੀਮ ਖਾ ਲਈਏ। ਤੇ ਇਹ ਜ਼ਮਾਨੇ ਦਾ ਬਦਲ ਦੇਖੋ ਕਿੰਨਾ ਹੋ ਜਾਂਦਾ, ਜ਼ਮਾਨਾ ਕਿਸ ਤਰ੍ਹਾਂ ਬਦਲਦਾ ਵੇ, ਕਿ ਕਦੀ ਤੁਸੀਂ ਬੈਂਚਾਂ ਤੇ ਬੈਠ ਕੇ ਖਾਂਦੇ ਹੋ, ਗਲੀਆਂ 'ਚ ਖੇਲ ਰਹੇ ਹੁੰਦੇ ਹੋ, ਗੰਦੇ ਮੰਦੇ ਤਰੱਕੇ
ਤੇ ਉਹ ਤੁਸੀਂ ਫਿਰ ਰਹੇ ਹੁੰਦੇ ਹੋ, ਕਦੀ ਤੁਸੀਂ ਦੇਖੋ ਕਹਿੰਦੇ ਉਹ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ, ਅੱਜ ਕਹਿੰਦੇ ਹਾਏ ਜੀ ਇਹ ਚੀਜ਼ ਨੂੰ ਹੱਥ ਨਾ ਲੱਗ ਜਾ। ਮੈਂ ਕਿਹਾ ਹਾਲੇ ਵੀ ਇੰਨਾ ਨਖਰਾ ਨਹੀਂ ਕਰਨੀ ਆ ਕਿ ਹੱਥ ਧੋਵੋ ਤੇ ਆਪਣਾ ਖਾ ਪੀ ਲਵੋ, ਕਿਤੇ ਸਫ਼ਰ ਕਰ ਲਓ, ਬੱਸ 'ਚ ਵੀ ਮੈਂ ਬੈਠ ਜਾਂਦੀ ਹਾਂ, ਮੈਂ ਰਕਸ਼ੇ 'ਚ ਵੀ ਬੈਠ ਜਾਂਦੀ ਹਾਂ, ਮੈਂ ਬਾਈਕ ਤੇ ਵੀ ਬੈਠ ਜਾਣੀ। ਹੁਣ ਬਾਈਕ ਤੋਂ ਬੈਠਣ ਤੋਂ ਜ਼ਰਾ ਮੈਂ ਇਹਤਿਆਤ ਕਰਨੀ ਆ ਕਿ ਮੈਨੂੰ ਡਰ ਲੱਗਦਾ ਹੈ ਕਿ ਮੈਂ ਗਿਰ ਗਈ ਤੇ ਸੱਟ ਨਾ ਵੱਜ ਜਾਏ। ਵਰਨਾ ਸਾਰੀ ਜ਼ਿੰਦਗੀ ਅਸੀਂ ਬੱਸਾਂ 'ਤੇ ਹੀ ਸਫ਼ਰ ਕੀਤਾ ਵੇ, ਅਸੀਂ ਰਕਸ਼ਿਆਂ 'ਤੇ ਗਏ ਹਾਂ, ਅਸੀਂ ਟ੍ਰੇਨਾਂ ਦੇ ਹੀ ਧੱਕੇ ਖਾਦੇ ਨੇ। ਇਹਦੇ ਵਿੱਚ ਕੋਈ ਨਖਰਾ ਕੋਈ ਨਹੀਂ। ਤੇ ਇਨਸਾਨ ਨੂੰ ਆਪਣੀ ਜਿਹੜੀ ਹੈ ਨਾ ਔਕਾਤ ਉਹ ਨਹੀਂ ਭੁੱਲਣੀ ਚਾਹੀਦੀ। ਬਾਕੀ ਹਰ ਸ਼ੈ ਭਾਵੇਂ ਤੁਸੀਂ ਭੁੱਲ ਜਾਓ। ਤੇ ਅਸੀਂ ਜਿਹੜਾ ਕੀ ਕਹਿੰਦੇ ਨੇ, ਮੈਂ ਬਾਈਕ ਪਾਕਿਸਤਾਨ ਜਾਂਦੀ ਹਾਂ ਨਾ, ਮੈਨੂੰ ਕੋਈ ਨਖਰਾ ਨਹੀਂ। ਮੈਂ ਰਕਸ਼ੇ 'ਚ ਮੈਂ ਬੜੇ ਸ਼ੌਕ ਨਾਲ ਬੈਠਣੀ ਹਾਂ ਵੀ ਰਕਸ਼ਾ ਤੇ ਮੇਰਾ ਫੇਵਰਟ ਹੈ ਕਿ ਉਹ ਫਿਰ ਜਦੋਂ ਕਿਤੇ ਵੀ ਜਾਣਾ ਵੀ, ਮੈਂ ਹੋਤੀ ਉਹ ਰਕਸ਼ਾ ਹੋਤਾ ਹੈ, ਅਸੀਂ ਵੀ ਟੂੰ ਕਰਕੇ ਬਹਿ ਜਾਂਦੇ ਹਾਂ। ਤੇ ਹੁਣ ਵੀ ਮੈਂ ਇਰਾਦਾ ਤੇ ਇਹੀ ਕੀਤਾ ਕਿ ਜਦੋਂ ਵੀ ਗਈ ਨਾ ਹੈਦਰਾਬਾਦ, ਤੇ ਮੈਂ ਰਕਸ਼ੇ ਤੇ ਜ਼ਰੂਰ ਬੈਠਣਾ ਵਾ। ਕਿਉਂਕਿ ਹੈਦਰਾਬਾਦ 'ਚ ਮੈਂ ਇਸ ਤੋਂ ਬੇਧੜਕ ਹੋ ਕੇ ਰਕਸ਼ੇ 'ਚ ਬੈਠ ਜਾਂਦੀ ਹਾਂ ਕਿ ਮੇਰਾ ਆਪਣਾ ਸ਼ਹਿਰ ਹੈ ਨਾ, ਮੈਂ ਉੱਥੇ ਰਹੀ ਹਾਂ, ਮੈਨੂੰ ਰਸਤੇ ਪਤਾ ਨੇ ਕਿ ਜਿੱਥੇ ਮਰਜ਼ੀ ਚਲੀ ਜਾਵਾਂ, ਛੋਟਾ ਜਿਹਾ ਸ਼ਹਿਰ ਹੈ। ਤੇ ਉਹ ਫਿਰ ਮੈਨੂੰ ਪਤਾ ਹੈ। ਕਰਾਚੀ ਮੈਂ ਇਸ ਤੋਂ ਡਰਨੀ ਆ, ਤੇ ਕਿਸੇ ਨੂੰ ਨਾਲ ਲੈ ਕੇ ਜਾਂਦੀ, ਇਕੱਲੀ ਜਾਂਦੇ। ਕਰਾਚੀ ਬਹੁਤ ਫੈਲ ਗਿਆ ਹੈ, ਤੇ ਉਹ ਵੀ ਮੇਰਾ ਹੀ ਸ਼ਹਿਰ ਬਚਪਨ ਦਾ, ਪਰ ਹੁਣ ਇੰਨਾ ਫੈਲ ਗਿਆ ਮੈਨੂੰ ਰਸਤੇ ਹੀ ਪਤਾ ਨਹੀਂ ਚੱਲਦੇ। ਇਸ ਤੋਂ ਵੀ ਮੈਨੂੰ ਡਰ ਲੱਗਦਾ ਹੈ। ਮੈਂ ਅਗਰ ਕਿਤੇ ਜਾਵਾਂ ਵੀ ਤਾਂ ਫਿਰ ਕਿਸੇ ਨੂੰ ਨਾਲ ਲੈ ਕੇ ਜਾਂਦੀ ਹਾਂ, ਕਿਤੇ ਗਵਾਚ ਹੀ ਨਾ ਜਾਵਾਂ। ਦੇਖੋ ਇੰਨੀ ਵੱਡੀ ਬੱਚੀ ਕਹਿੰਦੀ ਉਹ ਕਿਤੇ ਗਵਾਚ ਨਾ ਜਾਵਾਂ। ਬਹਿਰਹਾਲ ਹੈ ਵੇਖ, ਹੁਣ ਅਸੀਂ ਪਾਕਿਸਤਾਨ ਜਾਣ ਦੀਆਂ ਤਿਆਰੀਆਂ ਨੇ, ਬੈਗ ਬੰਨੇ ਹੋਏ ਨੇ। ਜਿੱਦਣ ਵੀ ਸੀਟਾਂ ਹੋ ਗਈਆਂ ਅਸੀਂ ਜਾਣਾ ਵੇ। ਤੇ ਬਸ ਵੀ ਫਿਰ ਉੱਥੇ ਜਾ ਕੇ ਅਸੀਂ ਪਾਕਿਸਤਾਨ ਦੇ ਤੁਹਾਨੂੰ ਸੈਰ ਕਰਾਵਾਂਗੇ, ਆਪਣੀ ਸਾਰੀ ਜਿਹੜੀ ਆਪਣੀ ਜਨਮ ਭੂਮੀ ਵੀ ਦਿਖਾਵਾਂਗੇ, ਤੇ ਆਪਣੇ ਮੁਹੱਲਾ ਵੀ ਦਿਖਾਵਾਂਗੇ, ਤੇ ਆਪਣੇ ਜੋ ਜੋ ਰਕਸ਼ੇ ਔਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ। ਫਿਰ ਇਨਸ਼ਾਅੱਲਾ ਮਿਲਾਂਗੇ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਮੈਂ ਚਾਹੁੰਦੀ ਹਾਂ ਜੰਮੂ ਸ਼ਹਿਰ ਖਰੋਟ ਮਿੱਠੇ, ਜੰਮੂ ਸ਼ਹਿਰ ਖਰੋਟ ਮਿੱਠੇ, ਉਹ ਤੁਸੀਂ ਮੱਥੇ ਵੱਟ ਪਾਇਆ ਸਾਂ ਰਸਤੇ ਹੀ ਛੋੜ ਦਿੱਤੇ।